सर चनाब कॉलेज के बारे चूंकि बड़े अरसे का जी इफ्तिताह होया है और नहीं बन रहा बड़ा उस बारे कोई जी पेश रफ्त है तो जनाब प्लीज। ਕਾਲਜ ਦਾ ਜਿਹੜਾ ਹੈ ਉਹ ਜਿਹੜਾ ਗਰਾਊਂਡ ਬ੍ਰੇਕਿੰਗ ਹੈ ਉਹ 1.5 ਸਾਲ ਪਹਿਲੇ ਹੋਈ ਸੀ जी ਸਾਲ ਪਹਿਲੇ ਹੋਈ ਸੀ ਲੇਕਿਨ ਉਸ ਦਾ ਜਿਹੜਾ ਹੈ ਅੱਗੇ ਇਸ ਤੋਂ ਕੰਮ ਨਹੀਂ ਸੀ ਹੋ ਸਕਿਆ ਕਿ ਉਸ ਦੀ ਜਿਹੜੀ ਜ਼ਮੀਨ ਸਰਕਾਰ ਤੋਂ ਲਈ ਗਈ ਸੀ ਉਹ ਇੱਕ ਕੰਪੈਕਟ ਬਲਾਕ ਹੀ ਨਹੀਂ ਸੀ, ਉਹ ਚੌਰਸ ਨਹੀਂ ਸੀ ਤੇ ਉਹ ਅਸੀਂ ਜਿਹੜੇ ਨਾਲ ਦੇ ਜ਼ਿਮੀਂਦਾਰ ਸਨ ਉਹਨਾਂ ਕੋਲੋਂ ਅਸੀਂ ਸਰਕਾਰ ਦੇ ਜ਼ਰੀਏ ਤਬਾਦਲਾ ਕਰਾਇਆ। ਹੁਣ ਇੱਕ ਕੰਪੈਕਟ ਬਲਾਕ ਬਣ ਗਿਆ, ਚੌਰਸ ਬਿਲਡਿੰਗ ਬਣੇਗੀ ਔਰ ਇਨਸ਼ਾਅੱਲਾ ਤਾਲਾ ਅਗਲੀ ਈਦ ਤੋਂ ਫੌਰਨ ਬਾਅਦ ਉਸ ਦੇ ਉੱਤੇ ਜਿਹੜੇ ਡੋਨਰਸ ਹਨ ਪੂਰੇ ਮੁਲਕ ਦੇ ਸਾਹਿਬ ਸਰਬਤ ਅਫਰਾਦ ਉਹਨਾਂ ਨਾਲ ਮੇਰਾ ਰਾਬਤਾ ਹੋ ਚੁੱਕਿਆ ਹੈ, ਉਹਨਾਂ ਦੀ ਕਮਿਟਮੈਂਟ ਮੈਂ ਲੈ ਚੁੱਕਿਆ ਔਰ ਇਨਸ਼ਾਅੱਲਾ ਤਾਲਾ ਵੱਡੀ ਈਦ ਉਲ ਜ਼ੁਹਾ ਤੋਂ ਬਾਅਦ ਉਸ 'ਤੇ ਅਸੀਂ ਗਰਾਊਂਡ 'ਤੇ ਕੰਮ ਸ਼ੁਰੂ ਕਰਵਾਵਾਂਗੇ। ਔਰ ਅਗਰ ਜਦੋਂ ਚਨਾਬ ਕਾਲਜ ਦਾ ਇੱਥੇ ਕੈਂਪਸ ਬਣ ਜਾਏਗਾ ਤੇ ਚਨਾਬ ਕਾਲਜ ਦਾ ਜਿੰਨਾ ਜਿਹੜਾ ਸਿਲੇਬਸ ਹੈ ਉਹ ਐਚਈਸਨ ਦੇ ਨਾਲ ਹੈ, ਲੇਕਿਨ ਫੀਸ ਜਿਹੜੀ ਹੈ ਉਹ ਬੀਕਨ ਹਾਊਸ ਤੋਂ ਥੋੜੀ ਹੋਏਗੀ ਔਰ ਜਿਹੜੀ ਕੁਆਲਿਟੀ ਹੈ ਉਹ ਐਚਈਸਨ ਤੋਂ ਬਿਹਤਰ ਹੋਏਗੀ। तो इंशाअल्लाह ताला ਅਸੀਂ ਇਹ ਤਾਲੀਮ ਦੇ ਮੈਦਾਨ ਵਿੱਚ ਵੀ ਇੱਕ ਬਹੁਤ ਬੜਾ ਜਿਹੜਾ ਹੈ ਉਹ ਆਲਰੇਡੀ ਬਵਾਨਾ ਵੈਲਫੇਅਰ ਸੁਸਾਇਟੀ ਨੇ ਬਵਾਨੇ ਨੂੰ ਤਾਲੀਮ ਦਾ ਇੱਕ ਜਿਸ ਤਰ੍ਹਾਂ ਸਿਆਲਕੋਟ ਇੰਡਸਟਰੀ ਦਾ ਹੱਬ ਬਣਿਆ ਇੰਜ ਹੀ ਬਵਾਨਾ ਤਾਲੀਮ ਦਾ ਹੱਬ ਬਣਿਆ, ਪਰ ਉਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੁਆਲਿਟੀ ਦੇ ਤਾਲੀਮੀ ਇਦਾਰੇ ਹਨ ਉਹਨਾਂ ਦਾ ਕਿਆਮ ਜਿਹੜਾ ਹੈ ਉਹ ਇੱਕ ਬਹੁਤ ਹੀ ਖੁਸ਼ ਆਇੰਦ ਹੈ। जी थैंक यू सर, थैंक यू सो सर, मच, थैंक यू।